ਵਧੀਆ ਵੀ ਪਿੰਡ ਵਾਲੇ ਵਧੀਆ ਵਧੀਆ ਸਹਿਯੋਗ ਦਿੱਤਾ ਸਾਰੇ ਪਿੰਡ ਦੇ, ਕੋਈ ਇਹ ਜੀ ਦਿੱਕਤ ਵਾਲੀ ਗੱਲ ਨਹੀਂ ਗੀ, ਵਧੀਆ ਹੀ ਆ ਸਾਰੇ ਪਿੰਡ ਦਾ। ਮੈਂ ਧੰਨਵਾਦ ਕਰਨਾ ਚਾਹਣਾ ਜਿਹੜੇ ਇੱਥੇ ਆਏ ਆ, ਜਿਹੜੇ ਨਹੀਂ ਵੀ ਆਏ, ਕੋਈ ਮੇਰਾ ਕਿਸੇ ਨੇ ਗੁੱਸਾ ਕਰਿਆ ਨਹੀਂ ਬਾਈ ਪਿੰਡ ਦੇ ਵਿੱਚ, ਠੀਕ ਹੈ। ਹਾਲਾਂਕਿ ਚਲੋ ਅਸੀਂ 4-5 ਮੁੰਡਿਆਂ ਨੇ ਇੱਥੇ ਸਮਾਂ ਕੱਟਿਆ ਲੰਮਾ। ਤੁਹਾਡੀਆਂ ਗੱਲਾਂ ਬਾਤਾਂ ਤੋਂ ਜੋ ਮੈਂ ਜੱਜ ਕਰ ਰਿਹਾ ਹਾਂ ਕਿ ਉਸ ਤਰੀਕੇ ਨਾਲ ਜਿਸ ਤਰ੍ਹਾਂ ਦਾ ਸਹਿਯੋਗ ਤੁਸੀਂ ਚਾਹੁੰਦੇ ਸੀ, ਮੈਨੂੰ ਲੱਗਦਾ ਉਸ ਤਰ੍ਹਾਂ ਦਾ ਸਹਿਯੋਗ ਤੁਹਾਨੂੰ ਪਿੰਡ ਵੱਲੋਂ ਮਿਲਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਬੜਾ ਸ਼ਾਨਦਾਰ ਟੈਂਟ ਇੱਕ ਲੱਗਿਆ ਹੋਇਆ। ਸਨ ਆਫ ਗੁਰੂ ਗੋਬਿੰਦ ਸਿੰਘ ਜੀ ਇਜ਼ ਲਿਵਿੰਗ ਹੇਅਰ, ਵਿਲੇਜ ਚੱਕ ਤਾਮਕੋਟ, ਮੁਕਤਸਰ ਸਾਹਿਬ। ਬਹੁਤ ਵਧੀਆ ਤਰੀਕੇ ਨਾਲ ਬਣਿਆ ਹੋਇਆ। ਅਸੀਂ ਇੱਥੋਂ ਲੰਘ ਰਹੇ ਸੀ, ਦੇਖ ਕੇ ਸਾਡੇ ਤੋਂ ਲੰਘਿਆ ਨਹੀਂ ਗਿਆ। ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਦਾ ਟੈਂਟ ਆ। ਵੀਰ ਨਾਲ ਕੋਈ ਹੈ ਤਾਂ ਇੱਥੇ ਗੱਲਬਾਤ ਕਰਦੇ ਹਾਂ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ? ਕਿਹੜਾ ਪਿੰਡ ਹੈ ਜੀ ਆਪਣਾ? ਚੱਕ ਤਾਮਕੋਟ। ਬੜਾ ਸੋਹਣਾ ਬਣਾਇਆ ਹੋਇਆ ਟੈਂਟ, ਬੜਾ ਸੋਹਣਾ ਬਣਾਇਆ ਤੁਸੀਂ। ਅਸੀਂ ਲੰਘ ਰਹੇ ਸੀ, ਸਾਡੇ ਤੋਂ ਲੰਘਿਆ ਨਹੀਂ ਗਿਆ ਇੱਥੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਕਿ ਅਸੀਂ ਇਸ ਟੈਂਟ ਦੇ ਕੋਲੋਂ ਲੰਘ ਰਹੇ ਸੀ, ਬਾਈ ਹੋਰਾਂ ਨਾਲ ਗੱਲਬਾਤ ਕੀਤੀ ਆ। ਬਾਈ ਨੂੰ ਅਸੀਂ ਕਿਹਾ ਕਿ ਤੁਸੀਂ ਐਡਾ ਜਿਹੜਾ ਅੱਛਾ ਤੇ ਸ਼ਾਨਦਾਰ ਜਿਹੜਾ ਟੈਂਟ ਬਣਾਇਆ, ਇਹਦੇ ਬਾਬਤ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ। ਇਹਨਾਂ ਤੋਂ ਪੁੱਛਾਂਗੇ, ਬਾਈ ਤੁਸੀਂ ਨਾਮ ਆਪਣਾ ਆਪ ਹੀ ਦੱਸ ਦਿਓ ਤੇ ਪੂਰਾ ਪਿੰਡ ਦਾ ਐਡਰੈਸ। ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ, ਪਿੰਡ ਮੇਰਾ ਚੱਕ ਤਾਮਕੋਟ ਹੈ, ਡਿਸਟ੍ਰਿਕਟ ਮੁਕਤਸਰ ਹੈ ਜੀ ਮੇਰਾ। ਕਦੋਂ ਤੋਂ ਤੁਸੀਂ ਆਏ ਹੋਏ ਇੱਥੋਂ? ਤੁਹਾਨੂੰ ਕਿੰਨਾ ਟਾਈਮ ਹੋ ਗਿਆ ਟਿੱਕਰੀ ਬਾਰਡਰ ਦੇ ਉੱਪਰ ਡੇਰੇ ਲਾਇਆ? 1 ਸਾਲ ਹੋ ਗਿਆ ਜੀ ਪੂਰਾ, ਅੱਜ ਪੂਰਾ ਪ੍ਰੋਪਰ 1 ਸਾਲ ਹੋ ਗਿਆ ਜੀ। ਹਾਂਜੀ। ਤੇ ਜਿਹੜਾ ਇਹ ਟੈਂਟ ਤੁਸੀਂ ਲਾਇਆ, ਇਹ ਟੈਂਟ ਬਣਾਉਣ ਦਾ ਮਤਲਬ ਕਿੱਦਾਂ ਦਿਮਾਗ 'ਚ ਵੀ ਇਸ ਤਰ੍ਹਾਂ? ਕਿਉਂਕਿ ਮੈਂ ਨਾ ਅਸੀਂ ਲਗਾਤਾਰ ਜਿਹੜੇ ਆ ਸਿੰਘੂ ਬਾਰਡਰ ਦੇ ਉੱਪਰ ਵੀ ਗਏ ਆ, ਟਿੱਕਰੀ ਤੇ ਵੀ ਲਗਾਤਾਰ ਅਸੀਂ ਵਿਚਰਦੇ ਰਹੇ ਆ, ਪਰ ਜਿਸ ਤਰੀਕੇ ਨਾਲ ਇਹ ਤੁਸੀਂ ਰਹਿਣ ਬਸੇਰਾ ਬਣਾਇਆ ਹੋਇਆ, ਇਹ ਇਸ ਤਰ੍ਹਾਂ ਦਾ ਰਹਿਣ ਬਸੇਰਾ ਅਸੀਂ ਪਹਿਲਾਂ ਨਹੀਂ ਦੇਖਿਆ। ਬਾਈ ਜੀ ਐਵੇਂ ਆ, ਪਹਿਲਾਂ ਅਸੀਂ ਆਏ ਸੀਗੇ ਟਰਾਲੀਆਂ ਦੇ ਉੱਤੇ, ਠੀਕ ਹੈ ਜੀ। ਉਦੋਂ ਧੁੰਦ ਦਾ ਸੀਜ਼ਨ ਸੀਗਾ ਬਹੁਤ ਜ਼ਿਆਦਾ, ਤੇ ਨਾ ਤਰਪਾਲਾਂ ਵਿੱਚ ਦੀ ਤਰੇਲ ਹੈ ਜਿਹੜੀ ਉਹ ਬਹੁਤ ਜ਼ਿਆਦਾ ਪਾਣੀ ਟਿਪਕਣ ਲੱਗ ਜਾਂਦਾ ਸੀ ਵਿੱਚ ਜੀ, ਠੀਕ ਹੈ। ਫਿਰ ਅਸੀਂ ਸੋਚਿਆ ਵੀ ਆਪਾਂ ਪੂਰਾ ਵਧੀਆ ਤਰੀਕੇ ਨਾਲ ਵਾਟਰਪ੍ਰੂਫ ਟੈਂਟ ਬਣਾਈਏ ਵੀ ਜਿਹਦੇ ਵਿੱਚ ਆਪਾਂ ਨੂੰ ਸਿਆਲ ਵੀ ਆਉਣੇ ਆ, ਗਰਮੀਆਂ ਵੀ ਆਉਣੀਆਂ ਜੀ, ਠੀਕ ਹੈ। ਫਿਰ ਅਸੀਂ ਇਹ ਸਪੈਸ਼ਲ ਜਾ ਕੇ ਮਿਲਟਰੀ ਚੋਂ ਫਿਰੋਜ਼ਪੁਰ ਤੋਂ ਜੀ ਸਪੈਸ਼ਲ ਜਾ ਕੇ ਤਰਪਾਲਾਂ ਲੈ ਕੇ ਆਂਦੀਆਂ ਜੀ। ਮਿਲਟਰੀ ਤਰਪਾਲਾਂ, ਓਰੀਜਨਲ ਮਿਲਟਰੀ ਵਾਲੀਆਂ ਤਰਪਾਲਾਂ ਜੀ ਇਹ। ਅੱਛਾ। ਹਾਂਜੀ, ਫਿਰੋਜ਼ਪੁਰੋਂ ਜਾ ਕੇ ਲੈ ਕੇ ਆਂਦੀਆਂ ਜੀ। ਤੇ ਫਿਰ ਅਸੀਂ ਇਹਨੂੰ ਪ੍ਰੋਪਰ ਢੰਗ ਨਾਲ ਸਾਰਾ ਆਪਦੇ ਅਸੀਂ ਹੱਥੀਂ ਬਣਾਇਆ, ਵਿੱਚ ਸੜਕ ਦੇ ਵਿੱਚ ਖੱਡੇ ਪੱਟ ਕੇ ਵਿੱਚ ਕ੍ਰੈਸ਼ਰ ਪਾ ਕੇ ਇਹਨੂੰ ਪ੍ਰੋਪਰ ਵਿੱਚ ਫਿਕਸ ਕੀਤਾ ਹੋਇਆ ਵੀ ਹਨੇਰੀ ਤੂਫਾਨ ਕੁਛ ਵੀ ਆਵੇ ਤੇ ਮਤਲਬ ਕਿ ਵੀ ਇਹ ਹਿਲਦਾ ਨਹੀਂ ਗਾ। ਹੁਣ ਤੁਹਾਨੂੰ ਪਤਾ ਇੱਥੇ ਵੀ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ, ਬਹੁਤ ਜ਼ਿਆਦਾ ਤੂਫਾਨ ਵੀ ਇੱਥੇ ਆਪਣੇ ਪੰਜਾਬ ਨਾਲੋਂ ਜ਼ਿਆਦਾ ਆਉਂਦੇ ਆ, ਤੇ ਪਰ ਵਾਹਿਗੁਰੂ ਦੀ ਮਿਹਰ ਨਾਲ ਵੀ ਸਾਨੂੰ ਕਦੇ ਵੀ ਦਿੱਕਤ ਨਹੀਂ ਆਈ ਇੱਥੇ। ਇੱਕ ਵੀ ਦਿਨ ਵੀ ਸਾਡੀ ਕੋਈ ਆਹ ਚੀਜ਼ ਟੁੱਟ ਗਈ ਹੋਵੇ, ਆਹ ਚੀਜ਼ ਟੁੱਟ ਗਈ, ਕਦੇ ਵੀ ਬਹੁਤ ਵਧੀਆ ਤਰੀਕੇ ਨਾਲ ਮਤਲਬ ਕਿ ਵੀ ਇਹਨੂੰ ਐਡਜਸਟਮੈਂਟ ਇਹਦੀ ਕੀਤੀ ਹੈ ਜੀ। ਖਰਚਾ ਕਿੰਨਾ ਕੁ ਆ ਗਿਆ ਇਸ ਪੂਰੇ ਟੈਂਟ ਨੂੰ ਬਣਾਉਣ ਦੇ ਵਿੱਚ? ਮੈਨੂੰ ਲੱਗਦਾ ਜਿਸ ਤਰੀਕੇ ਨਾਲ ਤੁਸੀਂ ਮਟੀਰੀਅਲ ਲਾਇਆ ਹੈ, ਏਸੀ ਵੀ ਇਹਦੇ ਵਿੱਚ ਲੱਗਿਆ ਹੋਇਆ ਹਨਾ, ਤੇ ਬੜੇ ਵਧੀਆ ਢੰਗ ਨਾਲ ਜਿਹੜੇ ਸਾਰਾ ਸੌਣ ਦਾ, ਰਹਿਣ ਦਾ, ਪਾਰਕ ਬਹੁਤ ਸੋਹਣਾ ਬਣਿਆ ਹੋਇਆ। ਤਾਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਦਿਮਾਗ 'ਚ ਕਿਵੇਂ ਆਈਆਂ ਕਿ ਇੱਕ ਘਰ ਵਰਗਾ ਮਾਹੌਲ ਦਿੱਤਾ ਹੋਇਆ? ਜੇ ਤੁਸੀਂ ਅੰਦਰ ਬਹਿੰਦੇ ਹੋ ਤਾਂ ਤੁਹਾਨੂੰ ਇੱਕ ਤੁਹਾਡੇ ਬੈਡਰੂਮ ਦੀ ਫੀਲ ਆਉਂਦਾ, ਤੁਹਾਡੇ ਡਰਾਇੰਗ ਰੂਮ ਦਾ ਵੀ ਫੀਲ ਆਉਂਦਾ। ਉਸ ਤੋਂ ਬਾਅਦ ਜੇ ਤੁਸੀਂ ਬਾਹਰ ਲਾਨ 'ਚ ਬਹਿੰਦੇ ਹੋ, ਪਾਰਕ 'ਚ ਬਹਿੰਦੇ ਹੋ, ਆ ਕੇ ਤਾਂ ਤੁਹਾਨੂੰ ਘਰ ਦੇ ਲਾਨ ਵਰਗਾ ਜਿਹੜਾ ਅਹਿਸਾਸ ਆ ਉਹ ਹੁੰਦਾ। ਇੱਕ ਤਾਂ ਬਾਈ ਜਿਹੜੇ ਸਾਡਾ ਮੁੰਡਿਆਂ ਦਾ ਗਰੁੱਪ ਹੈ ਨਾ, ਜਿਹੜਾ ਸਾਡੇ ਪਿੰਡ ਦਾ 5-7 ਬੰਦਿਆਂ ਦਾ ਜਿਹੜੇ ਅਸੀਂ ਮੁੰਡੇ ਆ, ਸਾਰੇ ਯੂਥ ਹੈ, ਠੀਕ ਹੈ ਜੀ। ਯੂਥ ਹੈ, ਸਾਡੇ ਮਨ ਦੇ ਵਿੱਚ ਸੀਗਾ ਵੀ ਅੰਦੋਲਨ ਲੰਮਾ ਚੱਲੂਗਾ ਬਹੁਤ ਜ਼ਿਆਦਾ, ਠੀਕ ਹੈ। ਇਹ ਸਰਕਾਰ ਐਵੇਂ ਤਾਂ ਤੁਹਾਨੂੰ ਪਤਾ ਵੀ ਮੋਦੀ ਦੇ ਵਿੱਚ ਇੱਕ ਬਹੁਤ ਵੱਡਾ ਹੰਕਾਰ ਸੀਗਾ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਤੋੜਤਾ, ਠੀਕ ਹੈ। ਫਿਰ ਅਸੀਂ ਇੱਥੇ ਹੁਣ ਆਪਾਂ ਬੈਠੇ ਹਾਂ, ਤੁਹਾਨੂੰ ਵਧੀਆ ਇੱਥੇ ਫੀਲ ਹੋਈ ਜਾਂਦਾ ਹੋਣਾ, ਠੀਕ ਹੈ ਨਾ। ਹਾਂ, ਵੀ ਸੁਬਾਹ ਉੱਠਦੇ ਆ ਆਪਣੇ ਮੱਥੇ, ਜਿਵੇਂ ਆਪਾਂ ਘਰੇ ਰਹਿੰਦੇ ਆ ਵੀ ਘਰੇ ਵੀ ਆਪਣੇ ਲਾਉਣ ਬਣੇ ਹੁੰਦੇ ਆ, ਫਿਰ ਅਸੀਂ ਕਿਉਂ ਨਾ ਸੋਚਿਆ ਵੀ ਇਹ ਜਗ੍ਹਾ ਖਾਲੀ ਪਈ, ਆਪਾਂ ਇੱਥੇ ਘਾਹ ਹੀ ਲਾ ਦਈਏ, ਨਾ ਸੋਹਣਾ ਆ ਜਾਊਗਾ। ਕੋਈ ਯਾਰ ਦੋਸਤ ਤੁਹਾਡੇ ਵਰਗੇ ਭਰਾ ਆ ਜਾਂਦੇ ਆ, ਅਸੀਂ ਇੱਥੇ ਬਹਿ ਜਾਂਦੇ ਆ, ਠੀਕ ਹੈ ਜੀ। ਅੰਦਰ ਅਸੀਂ ਪ੍ਰੋਪਰ ਤੁਸੀਂ ਜਿਵੇਂ ਕਿਹਾ ਵੀ ਬੈਡਰੂਮ ਵਰਗਾ ਮਤਲਬ ਕਿ ਵੀ ਫੀਲ ਆਉਂਦਾ, ਪ੍ਰੋਪਰ ਅਸੀਂ ਮਤਲਬ ਕਿ ਵੀ ਇੱਕ ਤਰੀਕੇ ਨਾਲ ਬੈੱਡ ਹੀ ਲਾਏ ਹੋਏ ਆ ਅੰਦਰ ਵਧੀਆ ਪ੍ਰੋਪਰ ਸੌਣ ਵਾਸਤੇ, ਠੀਕ ਹੈ ਜੀ। ਕਿਉਂਕਿ ਗੱਦੇ ਗੁੱਦੇ ਜੀ ਥੱਲੇ ਸਿੱਟੇ ਤੋਂ ਖਰਾਬ ਹੋ ਜਾਂਦੇ ਆ, ਸਮੈਲ ਆਉਣ ਲੱਗ ਜਾਂਦੀ ਆ। ਇੱਥੇ ਹੁਣ ਮੰਜਿਆਂ ਦੇ ਉੱਪਰ ਪੈਂਦੇ ਆ, ਕੋਈ ਦਿੱਕਤ ਵੀ ਨਹੀਂ, ਕੋਈ ਚੀਜ਼ ਅੰਦਰ ਵੜਦੀ ਆ ਤਾਂ ਕੋਈ ਸੱਪ ਵਗੈਰਾ ਕੋਈ ਵੀ ਹੈ, ਕੋਈ ਪ੍ਰੋਬਲਮ ਨਹੀਂ ਆਉਂਦੀ, ਠੀਕ ਹੈ ਜੀ। ਤੇ ਦੂਜੀ ਗੱਲ ਰਹੀ ਜੀ ਇੱਥੇ ਖਰਚੇ ਦੀ, ਇੱਥੇ ਸਾਡਾ 80,000 ਰੁਪਇਆ ਖਰਚਾ ਆਇਆ ਜੀ ਪੂਰਾ ਪੂਰਾ ਬਣਾਉਣ ਤੇ। ਇਕੱਲੇ ਟੈਂਟ ਤੇ 80,000 ਆਇਆ, ਜਿਹੜਾ ਤੁਸੀਂ ਬਾਹਰ ਆਰਓ ਲੱਗਿਆ ਵੇਖਿਆ ਜੀ,
ਸਵਾ ਲੱਖ ਤੋਂ 1.5 ਲੱਖ ਰੁਪਏ ਦੇ ਨੇੜ ਉੱਤੇ ਲੱਗਿਆ ਜੀ। ਤੇ ਫਿਰ ਅਸੀਂ ਇੱਥੇ ਏਸੀ ਜਿਹੜਾ ਲਾਇਆ ਉਹਦੇ ਵਾਸਤੇ ਆਪਾਂ ਨੂੰ 24 ਆਵਰਸ ਲਾਈਟ ਵੀ ਚਾਹੀਦੀ ਸੀ। ਠੀਕ ਹੈ ਨਾ ਜੀ। ਜਿਹੜੀ ਆਹ ਸਟਰੀਟ ਲਾਈਟਾਂ ਪੂਲ ਵਾਲੀ ਲੱਗੀ ਆ ਇਹ ਤੇ ਲਾਈਟ ਦੀ ਵੋਲਟੇਜ ਬਹੁਤ ਘੱਟ ਆਉਂਦੀ ਸੀਗੀ, ਵੀ 130-40 ਦੀ ਵੋਲਟੇਜ ਰਹਿੰਦੀ ਸੀ। ਫਿਰ ਅਸੀਂ ਆਪਣਾ ਆਪਦਾ ਹੀ 40,000 ਰੁਪਏ ਦਾ ਨਵਾਂ ਟਰਾਂਸਫਾਰਮਰ ਲਿਆ ਕੇ ਉਹ ਵੱਡੀਆਂ ਕੇਬਲਾਂ ਦੇ ਉੱਤੇ ਰੱਖਿਆ ਹੋਇਆ। ਟਰਾਂਸਫਾਰਮਰ ਵੀ ਤੁਸੀਂ ਆਪਣਾ ਫਿੱਟ ਕੀਤਾ ਹੋਇਆ? ਟਰਾਂਸਫਾਰਮਰ ਅਸੀਂ ਜੀ ਆਪਦਾ ਪਿੰਡੋਂ ਨਵਾਂ ਖਰੀਦ ਕੇ ਲਿਆਏ ਤੇ ਵੱਡੀ ਲਾਈਨ ਤੇ ਲੱਗਿਆ ਫੈਕਟਰੀਆਂ ਵਾਲੀ ਤੇ 24 ਘੰਟੇ ਲਾਈਟ, ਜਿੰਨਾ ਚਿਰ ਫੈਕਟਰੀਆਂ 'ਚ ਲਾਈਟ ਚੱਲੂਗੀ ਉਹਨਾਂ ਚਿਰ ਸਾਡੇ ਚੱਲੂਗੀ। ਇੱਕ ਤਾਂ ਜ਼ਰੂਰੀ ਆਉਂ ਸੀ ਵੀ ਆਪਾਂ ਪਾਣੀ ਦਾ ਆਰਓ ਲਾਇਆ, ਮੇਨ ਤਾਂ ਸੀਗਾ ਵੀ ਲੋਕ ਗਰਮੀ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ, ਵੀ ਸਾਡਾ ਟੀਚਾ ਸੀਗਾ ਵੀ ਕੋਈ ਪਾਣੀ ਤੋਂ ਧਿਆਇਆ ਨਾ ਰਵੇ ਇੱਥੇ। ਠੀਕ ਹੈ ਜੀ। ਪਾਣੀ ਵਾਸਤੇ ਮੇਨ ਸਪੈਸ਼ਲ ਤਾਂ ਮਤਲਬ ਸੀਗਾ ਸਾਡਾ ਜਿਹੜਾ ਟਰਾਂਸਫਾਰਮਰ ਲਾਉਣ ਦਾ। ਫਿਰ ਏਸੀ ਵੀ ਲਾਇਆ। ਚਲੋ ਵਧੀਆ ਦਿਨ ਪਾਸ ਹੋ ਗਏ ਬਾਈ ਜੀ। ਅਖਿਆਈਆਂ ਵੀ ਆਈਆਂ, ਭੁੱਖਾਂ ਤੀਆਂ ਵੀ ਕੱਟੀਆਂ ਇੱਥੇ। ਕੋਈ ਇਹਨਾਂ ਸੌਖਾ ਨਹੀਂਗਾ। ਫੇਸਬੁੱਕ ਤੇ ਤਾਂ ਆਪਾਂ ਪਾ ਦਿੰਨੇ ਆ, ਮੇਰੀ ਵੀ ਫੇਸਬੁੱਕ ਚੱਲਦੀ ਆ ਵੀ ਆਪਾਂ ਫੋਟੋ ਪਾਤੀ ਜੀ ਇੱਥੇ ਦਾ ਨਜ਼ਾਰੇ ਲੈਂਦੇ ਆ। ਪਰ ਬਾਈ ਕਈ ਵਾਰੀ ਜੂਨ ਜੁਲਾਈ ਦੇ ਵਿੱਚ ਐਵੇਂ ਵੀ ਦਿਨ ਆਏ ਆ ਇੱਥੇ ਜਦੋਂ ਮੈਂ ਰਾਤ ਨੂੰ ਇਕੱਲਾ ਹੁੰਦਾ ਤੇ ਭੁੱਖਾ ਸੁੱਤਾ। 2-3 ਰਾਤਾਂ ਇਹੋ ਜਿਹੀਆਂ ਵੀ ਸੀਗੀਆਂ ਜਦੋਂ ਰਾਤ ਨੂੰ ਰੋਟੀ ਕਈ ਵਾਰੀ ਮੈਂ ਲੇਟ ਹੋ ਜਾਣਾ ਖਾਣ ਲੱਗਿਆ, ਉਦੋਂ ਜਿਹੜੇ ਲੋਕ ਸੀ ਘਟ ਗਏ ਸੀਗੇ, ਰੋਟੀ ਘੱਟ ਬਣ ਲੱਗ ਗਈ ਸੀਗੀ। 2 ਰਾਤਾਂ ਮੈਂ ਭੁੱਖਾ ਵੀ ਸੁੱਤਾ। ਠੀਕ ਹੈ। ਕਈ ਵਾਰੀ ਇਹ ਸ਼ਰਾਰਤ ਇੰਨੀ ਕਰਦੇ ਸੀ ਸਰਕਾਰ ਵੀ ਇੰਡਸਟਰੀ ਵਾਲੀ ਲਾਈਟ ਵੀ ਕੱਟ ਦਿੰਦੇ ਸੀ, ਕਿਉਂਕਿ ਅੱਗੇ ਵੀ ਟਰਾਂਸਫਾਰਮਰ 1-2 ਘਰਾਂ ਦੇ ਹੋਰ ਲੱਗੇ ਹੋਏ ਆ। ਤੇ ਰਾਤ ਨੂੰ ਇੱਥੇ ਮੱਛਰ ਦੀ ਬਹੁਤ ਵੱਡੀ ਪ੍ਰੋਬਲਮ ਸੀ। ਰਾਤ ਨੂੰ ਜਾਗ ਕੇ ਰਾਤਾਂ ਵੀ ਕੱਟੀਆਂ ਇੱਥੇ। ਤੇ ਪਰ ਪ੍ਰਮਾਤਮਾ ਨੇ ਸਾਡੀ ਸੁਣ ਲਈ। ਅੱਜ ਦੇਰ ਆਏ ਦਰੁਸਤ ਆਏ ਤੇ ਪ੍ਰਮਾਤਮਾ ਨੇ ਸਾਨੂੰ ਰੰਗ ਭਾਗ ਲਾਏ ਆ। ਸਾਰੇ ਪੰਜਾਬ ਹਰਿਆਣੇ ਨੂੰ ਵਧਾਈ ਆ ਤੇ ਮੋਰਚਾ ਆਪਾਂ ਜਿੱਤ ਲਿਆ ਜੀ। ਤੁਸੀਂ ਆਪਣੇ ਪਿੰਡ ਦਾ ਬੋਰਡ ਲਾਇਆ ਹੋਇਆ, ਪਿੰਡ ਚੱਕ ਤਾਮਕੋਟ ਦਾ। ਤੇ ਇਹ ਪਿੰਡ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਸੀਗਾ? ਤੁਹਾਡੇ ਪੂਰੇ ਇਲਾਕੇ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਤੁਹਾਡੇ ਨਾਲ? ਇਲਾਕੇ ਜਿਹੜੇ ਆਸੇ-ਪਾਸੇ ਪਿੰਡ ਆ ਜੀ ਸਾਡੇ, ਉਹ ਮੇਰਾ ਸਾਡੇ ਨਾਲ ਬਹੁਤ ਐਪਰੀਸ਼ੀਏਟ ਕਰਦੇ ਆ। ਇੱਕ ਆਵਾਜ਼ ਤੇ ਸਾਰੇ ਆ ਜਾਂਦੇ, ਬਹੁਤ ਮੈਨੂੰ ਵਧੀਆ ਮੇਰੇ ਨਾਲ ਮੂਵ ਕਰਦੇ ਆ ਸਾਰੇ ਤੇ ਮੇਰਾ ਹੌਸਲਾ ਹੀ ਵਧਾਉਂਦੇ ਆ ਵੀ ਯਾਰ ਤੂੰ ਭਰਾ ਬੈਠਾ ਉੱਥੇ, ਤੇਰਾ ਸ਼ੁਕਰੀਆ ਅਦਾ ਕਰਦੇ ਆ। ਉਹ ਪਿੰਡ ਦੇ ਵਿੱਚੋਂ ਠੀਕ ਰਿਹਾ ਮਾਹੌਲ ਵਧੀਆ, ਵੀ ਪਿੰਡ ਵਾਲੇ ਵਧੀਆ ਸਹਿਯੋਗ ਦਿੱਤਾ ਸਾਰੇ ਪਿੰਡ ਨੇ। ਕੋਈ ਇਹੋ ਜਿਹੀ ਦਿੱਕਤ ਵਾਲੀ ਗੱਲ ਨਹੀਂ ਗੀ, ਵਧੀਆ ਹੀ ਆ। ਸਾਰੇ ਪਿੰਡ ਦਾ ਮੈਂ ਧੰਨਵਾਦ ਕਰਨਾ ਚਾਹਣਾ। ਜਿਹੜੇ ਇੱਥੇ ਆਏ ਆ, ਜਿਹੜੇ ਨਹੀਂ ਵੀ ਆਏ, ਕੋਈ ਮੇਰਾ ਕਿਸੇ ਨਾਲ ਗੁੱਸਾ ਗਿਆ ਨਹੀਂ ਬਾਈ ਪਿੰਡ ਦੇ ਵਿੱਚ। ਠੀਕ ਹੈ। ਹਾਲਾਂਕਿ ਚਲੋ ਅਸੀਂ 4-5 ਮੁੰਡਿਆਂ ਨੇ ਇੱਥੇ ਸਮਾਂ ਕੱਟਿਆ ਲੰਮਾ। ਤੁਹਾਡੀਆਂ ਗੱਲਾਂ ਬਾਤਾਂ ਤੋਂ ਜੋ ਮੈਂ ਜੱਜ ਕਰ ਰਿਹਾ ਹਨਾ ਕਿ ਉਸ ਤਰੀਕੇ ਨਾਲ ਜਿਸ ਤਰ੍ਹਾਂ ਦਾ ਸਹਿਯੋਗ ਤੁਸੀਂ ਚਾਹੁੰਦੇ ਸੀ, ਮੈਨੂੰ ਲੱਗਦਾ ਉਸ ਤਰ੍ਹਾਂ ਦਾ ਸਹਿਯੋਗ ਤੁਹਾਨੂੰ ਪਿੰਡ ਵੱਲੋਂ ਮਿਲਿਆ ਨਹੀਂ। ਕਿਵੇਂ ਮਰਜ਼ੀ ਰੱਖ ਲਓ, ਘੱਟ ਮਿਲਿਆ ਸਹਿਯੋਗ। ਠੀਕ ਹੈ ਜੀ। ਹਾਲਾਂਕਿ ਜੋ ਤੁਸੀਂ ਐਕਸਪੈਕਟ ਕਰਦੇ ਸੀ, ਜੋ ਤੁਸੀਂ ਚਾਹੁੰਦੇ ਸੀ। ਹਾਂ, ਮੈਂ ਤਾਂ ਜਿਵੇਂ ਅਸੀਂ ਇੱਥੇ ਘਰ ਬਣਾ ਲਿਆ ਸੀ, ਮੇਰੇ ਵੱਲੋਂ ਤਾਂ ਮੈਨੂੰ ਕੋਈ ਵੀ ਕਹਿ ਦਿੰਦਾ ਪਿੰਡ ਦਾ ਵੀ ਅਸੀਂ ਇੱਥੇ ਆ ਕੇ ਰਹਿਣਾ, ਮੈਂ ਤਾਂ ਸਾਡੀ ਜਿਹੜੀ ਟੀਮ ਹੈਗੀ ਆ 5-4 ਮੁੰਡਿਆਂ ਦੀ, ਅਸੀਂ ਤਾਂ ਕਿਸੇ ਨੂੰ ਜਵਾਬ ਹੀ ਨਹੀਂ ਦਿੱਤਾ ਹੈਗਾ। ਕੋਈ ਵੀ ਆ ਕੇ ਰਹਿ ਸਕਦਾ ਸੀਗਾ। ਤੇ ਨਾ ਹੀ ਅਸੀਂ ਕਿਸੇ ਤੋਂ ਫੰਡ ਲਿਆ ਬਾਈ। ਸਾਡੇ ਤਾਂ ਯਾਰ ਦੋਸਤ ਹੈ, NRI ਭਰਾ ਸਾਡੇ, ਉਹਨਾਂ ਦਾ ਮੈਂ ਥੈਂਕ ਯੂ ਕਰਨਾ ਚਾਹੁੰਦਾ ਤੁਹਾਡੇ ਜਿਹੜੀ ਟੀਮ ਚੈਨਲ ਰਾਹੀਂ। ਤੇ ਜਿਹੜੇ ਸਾਡੇ ਮੇਰਾ ਸਰਕਲ ਇੱਥੇ ਵਧੀਆ ਚੰਗਾ ਸੀਗਾ ਪੰਜਾਬ ਦੇ ਵਿੱਚ ਵੀ, ਉਹਨਾਂ ਨੇ ਵੀ ਸਾਡਾ ਬਹੁਤ ਫਾਈਨੈਂਸ਼ੀਅਲੀ ਸਾਡੀ ਮਦਦ ਕੀਤੀ ਤੇ ਪਿੰਡ ਦੇ ਘਰਾਂ ਨੇ ਵੀ ਮਦਦ ਕੀਤੀ। ਸਾਰੇ ਪਿੰਡ ਨੇ ਹੀ ਕੀਤੀ ਮਦਦ ਜੀ। ਬਸ ਮੈਂ ਹੁਣ ਜਿਹੜਾ ਆਪਾਂ ਅੰਦੋਲਨ ਜਿੱਤ ਲਿਆ ਇਹਦੇ ਤੇ ਆਪਾਂ ਹੁਣ ਗਾਂਹ ਨਹੀਂ ਜਾਣਾ ਚਾਹੁੰਦੇ ਕਿ ਮੈਂ ਸਾਰੇ ਪਿੰਡ ਨਾਲ ਹੀ, ਮੈਂ ਪਿੰਡ ਦਾ ਹੀ ਸਾਰਿਆਂ ਦਾ ਥੈਂਕ ਯੂ ਕਰਦਾ ਵੀ ਯਾਰ ਤੁਸੀਂ ਵਧੀਆ ਹੋ, ਸਾਡਾ ਜਿਹੜਾ ਸਹਿਯੋਗ ਦਿੱਤਾ ਜਿੰਨਾ ਵੀ ਕੀਤਾ। ਅੱਛਾ, ਹੁਣ ਜਿਹੜਾ ਇਸ ਘਰ ਦੇ ਵਿੱਚ ਤੁਸੀਂ 1 ਸਾਲ ਤੋਂ ਲਗਾਤਾਰ ਇੱਥੇ ਰਹਿ ਰਹੇ ਹੋ, ਲਗਾਤਾਰ ਤੁਸੀਂ ਇੱਥੇ ਸ਼ਮੂਲੀਅਤ ਕੀਤੀ, ਇਸ ਨੂੰ ਆਪਣੇ ਹੱਥੀਂ ਬਣਾਇਆ, ਹੱਥੀਂ ਸਾਰਾ ਟੈਂਟ ਬਣਾਇਆ, ਹੱਥੀਂ ਟੈਂਟ ਸਿਉਂਤਾ, ਖੱਡੇ ਪੱਟੇ, ਉਹਨੂੰ ਪੱਕਾ ਕੀਤਾ, ਸਾਰਾ ਕੰਮ ਤੁਸੀਂ ਆਪ ਕੀਤਾ ਜਿਸ ਤਰ੍ਹਾਂ ਤੁਸੀਂ ਦੱਸਿਆ। ਹੁਣ ਜਦੋਂ ਵਿਦਾਇਗੀ ਦਾ ਸਮਾਂ ਹੈ, ਇੱਥੋਂ ਜਾਣ ਦੀ ਗੱਲ ਜਦੋਂ ਹੁੰਦੀ ਆ, ਕਿਵੇਂ ਕਹਿੰਦਾ ਮਨ ਦੇ ਵਿੱਚ ਕਿੱਦਾਂ ਦੇ ਹੋ ਬਾਈ? ਜਦੋਂ ਮੈਂ ਘਰੇ ਜਾਂਦਾ ਸੀ ਨਾ 2-4 ਦਿਨਾਂ ਵਾਸਤੇ, ਤੇ 2-4 ਦਿਨ ਚਲੋ ਘਰ ਦੇ ਕੰਮ ਹੁੰਦੇ ਆ, ਫੈਮਿਲੀ ਆ, ਪਾਪਾ ਮੰਮਾ ਸਾਰੀ ਫੈਮਿਲੀ ਹੈਗੀ ਆ, ਜੋ ਵੀ ਦਵਾਈ ਦੱਪਾ ਜਾਂ ਕੋਈ ਉਹਨਾਂ ਨੂੰ ਕੋਈ ਸ਼ਹਿਰ ਦੇ ਕੰਮ ਹੁੰਦੇ, ਜ਼ਮੀਨ ਜਾਇਦਾਦ ਦੇ ਕੰਮ ਹੁੰਦੇ, ਮੈਂ ਕਰਕੇ 2-3 ਦਿਨਾਂ 'ਚ ਮੈਂ ਵਿਹਲਾ ਫ੍ਰੀ ਹੋ ਜਾਂਦਾ ਸੀਗਾ। ਤੇ ਮੈਨੂੰ ਐਵੇਂ ਹੁੰਦਾ ਸੀ ਵੀ ਮੈਂ ਦਿੱਲੀ ਜਾਵਾਂ। ਸਾਲ ਹੋ ਗਏ ਮੈਂ ਕਦੇ ਵੀ ਮੱਥੇ ਵੱਟ ਨਹੀਂ ਪਾਇਆਗਾ ਦਿੱਲੀ ਜਾਣ ਲੱਗਿਆ ਯਾਰ ਵੀ ਕੀ ਲੈਣ ਜਾਣਾ, ਉੱਥੇ ਕੋਈ ਘਟ ਗਈ ਜਨਸੰਖਿਆ ਜਾਂ ਕਿਵੇਂ ਆ। ਮੈਂ ਖੁਸ਼ੀ ਨਾਲ ਘਰ ਦੇ ਕਹਿੰਦੇ ਸੀ ਵੀ ਤੂੰ ਆਇਆ ਤਾਂ 4 ਦਿਨ ਲਾ ਜਾ ਹੁਣ ਘਰੇ, ਸਾਡਾ ਜੀਣ ਲੱਗਦਾ। ਮੈਂ ਕਹਿੰਦਾ ਨਹੀਂ ਮੰਮੀ ਵੀ ਮੈਂ ਉੱਥੇ ਜਾਣਾ, ਆਪਣੇ ਜਵਾਕਾਂ ਦਾ ਆਉਣ ਵਾਲਿਆਂ ਦਾ ਇੱਕ ਵੀ ਤੁਸੀਂ ਫਿਊਚਰ ਹੀ ਰੱਖ ਲਓ ਜੀ ਇੱਥੇ। ਫਿਊਚਰ ਹੁਣ ਤੁਸੀਂ ਦੇਖ ਲਓ ਵੀ ਹੁਣ ਫਿਊਚਰ ਬਣਿਆ ਨਹੀਂ। ਜਿਹੜੀਆਂ ਹੁਣ ਪਿਓ ਦਾਦੇ ਨੇ ਜਿਹੜੀ ਜ਼ਮੀਨ ਬਣਾਈ ਆ ਭੁੱਖਾਂ ਤੇ ਕੱਟ ਕੇ, ਚਲੋ ਮੈਂ ਜ਼ਮੀਨ ਤਾਂ ਨਹੀਂ ਬਣਾ ਸਕਿਆਗਾ,
ਚਲੋ ਜਿਹੜੀ ਮੇਰੇ ਪਿਓ ਦਾਦੇ ਨੇ ਜ਼ਮੀਨ ਬਣਾਈ ਆ, ਅਸੀਂ ਜਿਹੜੀ ਸਾਡੀ ਟੀਮ ਹੈ ਸੰਭਾਲ ਤਾਂ ਲਈ ਨਾ, ਅਸੀਂ ਜਾਨ ਤਾਂ ਨਹੀਂ ਨਾ ਦਿੱਤੀ ਗੀ। ਠੀਕ ਹੈ ਨਾ। ਹਾਂ, ਤੇ ਹੁਣ ਜਿਹੜੀ ਜਾਨ ਦੀ ਗੱਲ ਹੈ, ਮੇਰਾ ਤਾਂ ਦਿਲ ਜਮਾ ਹੀ ਨਹੀਂ ਕਰਦਾ ਬਾਈ। ਹੁਣ ਅਸੀਂ ਕਿਹੜੇ ਹਿਸਾਬ ਨਾਲ ਇੱਥੋਂ ਪੱਟਾਂਗੇ ਟੈਂਟ? ਆ ਪਾਰਕ ਬਣਿਆ, ਕਿੰਨੇ ਸੋਹਣੇ ਅਸੀਂ ਫੁੱਲ ਲਾਏ ਆ, ਬਿਲਕੁਲ ਵੀ ਜੀ ਨਹੀਂ ਕਰਦਾ ਬਾਈ ਜਾਣ ਨੂੰ ਮੇਰਾ ਇੱਥੋਂ, ਬਿਲਕੁਲ ਵੀ। ਦਿਲ ਦੁਖਦਾ ਪੂਰਾ ਦੁਖਦਾ ਬਾਈ, ਮੈਨੂੰ ਲੱਗਦਾ ਅਸੀਂ ਰੋ ਕੇ ਜਾਵਾਂਗੇ ਇੱਥੋਂ ਜਿੱਦੇ ਗਏ। ਤੇ ਬਾਕੀ ਸਾਡਾ ਆਂਢ ਗੁਆਂਢ ਦਾ ਭਾਈਚਾਰਾ ਸਾਡਾ ਹਰਿਆਣੇ ਰਾਜਸਥਾਨ ਵਾਲੇ ਨਾਲ, ਤੇ ਯਾਰ ਔਖਾ ਜਾਣਾ। ਮੈਂ ਕਈ ਵਾਰੀ ਰਾਤ ਨੂੰ ਵੀ ਸੋਚਦਾ ਹੁੰਦਾ, ਮੈਂ ਇਹ ਵੀ ਹੁਣ ਮੈਂ ਇਹ ਟੈਂਟ ਨੂੰ ਆਪਦੇ ਹੱਥੀਂ ਬਣਾਇਆ ਸਾਰਾ, ਤੇ ਹੁਣ ਪੱਟਾਂਗੇ ਕਿਹੜੇ ਹਿਸਾਬ ਨਾਲ? ਬਹੁਤ ਬਹੁਤ ਮਤਲਬ ਕਿ ਦਿਲ ਦੁਖਦਾ। ਮੈਂ ਕਈ ਵਾਰੀ ਤਾਂ ਮੈਂ ਅੱਖਾਂ 'ਚ ਮੇਰੇ ਰੋਣ ਆ ਜਾਂਦਾ ਯਾਰ, ਵੀ ਆਪਾਂ ਕਿਵੇਂ, ਮੈਂ ਪਿੰਡ ਵਾਲੇ ਨਾਲ ਮੁੰਡਿਆਂ ਨਾਲ ਗੱਲ ਕਰਦਾ ਨਾ, ਮੈਂ ਯਾਰ ਕਿਹੜੇ ਹਿਸਾਬ ਨਾਲ ਪੱਟਾਂਗੇ? ਮਤਲਬ ਉਹੀ ਗੱਲ ਹੈ ਨਾ, ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਆਪਣੇ ਹੱਥੀਂ ਬੂਟਾ ਲਾ ਕੇ ਉਹਨੂੰ ਵੱਢਣਾ, ਤੇ ਉਸੇ ਤਰ੍ਹਾਂ ਦੇ ਹਾਲਾਤ ਆ। ਇੰਨੀ ਮਿਹਨਤ, ਹੁਣ ਜਿਵੇਂ ਆ ਘਾਹ ਲਾਉਣ ਬਣਾਇਆ ਹੋਇਆ, ਸਾਰਾ ਦਿਨ ਮਿਹਨਤ ਕਰੀ ਜਾਣੀ, ਇੱਥੇ ਪਾਣੀ ਪਾਉਣਾ, ਖਾਦ ਪਾਉਣੀ, ਜਿਵੇਂ ਘਰੇ ਵੀ ਸਮਾਂ ਦੀ ਨਹੀਂ ਪਾਉਂਦੇ ਆਪਾਂ ਇੱਥੇ। ਤੇ ਹੁਣ ਘਰ ਬਣ ਗਿਆ ਸੀਗਾ ਯਾਰ, ਘਰ ਨੂੰ ਛੱਡ ਕੇ ਜਾਣਾ। ਹੁਣ ਜੇ ਤੁਹਾਨੂੰ ਕੋਈ ਘਰੋਂ ਕਵੇ ਘਰੋਂ ਛੱਡ ਜਾ, ਤੇ ਯਾਰ ਦਿਲ ਤਾਂ ਦੁਖਦਾ ਹੀ ਆ ਫਿਰ, ਹੈਂ। ਬਹੁਤ ਬਹੁਤ ਔਖਾ ਵੀਰੇ ਘਰੋਂ ਜਾਣਾ, ਇੱਥੇ ਛੱਡ ਕੇ ਬਹੁਤ ਔਖਾ। ਇਹ ਭਾਵਨਾਵਾਂ ਕੱਲੀਆਂ ਯਾਦਵਿੰਦਰ ਦੀਆਂ ਨਹੀਂ ਆ, ਆਜ਼ਾਦੀ ਦੀਆਂ ਨਹੀਂ ਆ, ਇਹ ਭਾਵਨਾਵਾਂ ਇੱਥੇ ਬੈਠੇ ਹੋਏ ਹਰ ਇੱਕ ਕਿਸਾਨ ਦੀਆਂ, ਕਿਉਂਕਿ ਲੰਬੇ ਸਮੇਂ ਤੋਂ ਲਗਾਤਾਰ ਇੱਥੇ ਬੈਠੇ ਹੋਏ ਆ, ਟੈਂਟਾਂ ਦੇ ਵਿੱਚ ਰਹਿਣ ਬਸੇਰੇ ਬਣਾਏ ਹੋਏ ਆ। ਜਿਵੇਂ ਬਾਈ ਨੇ ਕਿਹਾ ਕਿ ਹਰਿਆਣੇ ਤੇ ਰਾਜਸਥਾਨ ਯੂਪੀ ਦਾ ਭਾਈਚਾਰਾ ਇੱਥੇ ਬਣਿਆ ਹੋਇਆ, ਠੀਕ ਹੈ। ਐਦਾਂ ਦੇ ਜਿਹੜੀਆਂ ਸਕੀਰੀਆਂ ਬਣ ਗਈਆਂ, ਜਿਨ੍ਹਾਂ ਨੇ ਕਿ ਆਪਣੇ ਪੁੱਤਾਂ ਦੇ ਪੋਤਿਆਂ ਦੇ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਹਰਿਆਣਾ ਰਾਜਸਥਾਨ ਨੂੰ ਸੱਦਣਾ ਸ਼ੁਰੂ ਕਰਤਾ। ਦੋ ਇਨਵੀਟੇਸ਼ਨ ਆਏ ਪਏ ਆ ਵਿਆਹ ਦੇ, ਹਰਿਆਣੇ ਵਾਲਿਆਂ ਦੇ, ਲੜਕਿਆਂ ਦਾ ਵਿਆਹ ਉਹਨਾਂ ਦਾ ਵੀ ਇੱਥੇ ਬੈਠਣ ਨਾਲ ਮੈਂ ਤੁਹਾਨੂੰ ਦੱਸਦਾ ਵੀ ਇੰਨਾ ਮਤਲਬ ਕਿ ਵੀ ਰਿਸ਼ਤਾ ਬਣਿਆ। ਤੇ ਸਪੈਸ਼ਲ ਉਹਨਾਂ ਨੇ ਮੈਨੂੰ ਦਬਾ ਦੇ ਕੇ ਕਿਹਾ, ਜੇ ਤੂੰ ਨਾ ਆਇਆ ਤਾਂ ਫਿਰ ਤੇਰੇ ਨਾਲ ਅਸੀਂ ਗੁੱਸੇ ਹੋਵਾਂਗੇ, ਵੀ ਤੂੰ ਆਉਣਾ ਹੀ ਆਉਣਾ ਪੱਕਾ। ਹਾਂ, ਵੀ ਇੰਨਾ ਜ਼ਿਆਦਾ ਸਾਡਾ ਮੋਹ ਹੈ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਵੀਰੇ, ਹੁਣ ਜਿਵੇਂ ਅਸੀਂ ਨਾ ਵੀ ਇੱਥੇ ਇਕੱਲੇ ਹੀ ਰਹਿੰਦੇ ਹਾਂ ਅਸੀਂ, ਕਿਉਂਕਿ ਅਸੀਂ ਜਣੇ ਘੱਟ ਹੈ। ਹੁਣ ਇਕੱਲੇ ਨੂੰ ਹੋ ਗਏ ਮੈਨੂੰ 10 ਦਿਨ ਆਏ ਨੂੰ, ਇੱਥੇ ਇਕੱਲੇ ਰਹਿੰਦੇ। ਹੁਣ ਜਿਹੜਾ ਦੂਜਾ ਮੁੰਡਾ ਹੋਊਗਾ ਉਹ ਵੀ ਇਕੱਲਾ ਰਹੂਗਾ। ਰੋਟੀ ਜਿਵੇਂ ਹਰਿਆਣੇ ਵਾਲੇ ਹੋ ਗਏ, ਰਾਜਸਥਾਨ ਵਾਲੇ ਹੋ ਗਏ, ਇਹ ਸਾਨੂੰ ਹੁਣ ਰੋਟੀ ਇਕੱਲਾ ਬੰਦੇ ਦਾ ਆਹਾਰ ਨਹੀਂ ਹੁੰਦਾ ਗਾ, ਇਹ ਸਾਨੂੰ ਬਣਾਉਣ ਨਹੀਂ ਦਿੰਦੇਗੇ। ਠੀਕ ਹੈ, ਇੱਥੇ ਮੈਨੂੰ ਰੋਟੀ ਫੜਾ ਕੇ ਜਾਣਗੇ ਵੀਰੇ, ਇੱਥੇ ਹੀ ਚਾਹ ਫੜਾ ਕੇ ਜਾਣਗੇ, ਆਵਾਜ਼ ਮਾਰ ਕੇ ਕਹਿਣਗੇ। ਕਦੇ ਇਹਨਾਂ ਨੇ ਮੱਥੇ ਵੱਟ ਨਹੀਂ ਪਾਇਆ ਯਾਰ, ਜਿਨ੍ਹਾਂ ਤੋਂ ਆਪਾਂ ਰੋਟੀ ਖਾਈ ਗਏ ਆ, ਤੇ ਉਹਨਾਂ ਨੂੰ ਆਪਾਂ ਵਿਛੜਾਂਗੇ ਕਿਵੇਂ ਉਹਨਾਂ ਬੰਦਿਆਂ ਤੋਂ? ਉਹਨਾਂ ਦਾ ਯਾਰ ਆਪਾਂ ਰੋਟੀ ਖਾਧੀ ਉਹਨਾਂ ਦੀ, ਹੈਂ, ਕਿਵੇਂ ਛੱਡਾਂਗੇ ਦੱਸੋ ਉਹਨਾਂ ਨੂੰ? ਗੱਲ ਉਹੀ ਆ, ਗੱਲ ਪ੍ਰੇਮ ਦੀ ਆ, ਗੱਲ ਪਿਆਰ ਦੀ ਆ। ਦੇਖੋ, ਜਿੱਥੇ ਖੁਸ਼ੀ ਆ ਇਸ ਅੰਦੋਲਨ ਨੂੰ ਜਿੱਤਣ ਦੀ, ਕਿ ਜਿੱਥੇ ਖੁਸ਼ੀ ਆ ਬਿੱਲ ਵਾਪਸ ਹੋਣ ਦੀ, ਉੱਥੇ ਦਰਦ ਵੀ ਛੁਪਿਆ ਹੋਇਆ। ਦਰਦ ਛੁਪਿਆ ਹੋਇਆ ਆਪਣਤ ਦਾ, ਆਪਣੇ ਪਿਆਰ ਦਾ, ਹਰਿਆਣੇ ਦਾ, ਰਾਜਸਥਾਨ ਦਾ, ਯੂਪੀ ਦਾ, ਜਿਨ੍ਹਾਂ ਨਾਲ ਭਾਈਚਾਰਕ ਸਾਂਝ ਬਣ ਗਈ ਹੈ। ਜਿਹੜੇ ਭਰਾ ਸਾਡੇ ਨਾਲ ਖੜੇ ਆ, ਜਿਨ੍ਹਾਂ ਨੇ ਮਤਲਬ ਹੱਥੀਂ ਛਾਵਾਂ ਕੀਤੀਆਂ, ਮੂੰਹ 'ਚ ਬੁਰਕੀਆਂ ਪਾਈਆਂ, ਹਨਾ, ਇਹ ਪਿਆਰ ਆ ਜਿਹੜਾ ਛੱਡਣਾ ਬਹੁਤ ਔਖਾ। ਇੱਥੇ ਨਾ ਤੁਹਾਨੂੰ ਪਤਾ ਹੀ ਹੈ, ਵੇਦੀ ਸਰਕਾਰ ਮਾਹੌਲ ਬਹੁਤ ਖਰਾਬ ਕਰਦੀ ਸੀਗੀ। ਰਾਤ ਨੂੰ ਕਈ ਵਾਰੀ ਜਾਗ ਕੇ ਵੀ ਰਾਤਾਂ ਕੱਟੀਆਂ, ਕਿਉਂਕਿ ਮਗਰਲੀ ਪਿੱਛੇ ਜੂਨ ਦੇ ਵਿੱਚ ਟੈਂਟ ਨੂੰ ਅੱਗ ਲਾ ਗਈ ਸੀ ਕੋਈ ਸ਼ਰਾਰਤੀ ਅਨਸਰ। ਰਾਤ ਨੂੰ ਫਿਰ ਅਸੀਂ ਜਾਗਦੇ ਰਹਿੰਦੇ ਸੀਗੇ। ਇਹ ਹਰਿਆਣੇ ਵਾਲੇ ਜ਼ਿਆਦਾ ਸੰਖਿਆ, ਇਹ ਕੰਡੇਲਾ ਖਾਪ ਆ, ਬਹੁਤ ਵੱਡੀ ਖਾਪ ਆ ਇਹ 10-10 ਬੰਦੇ ਇੱਥੇ ਹੁੰਦੇ ਆ। ਮੈਨੂੰ ਕਹਿੰਦੇ ਜੇ ਕੋਈ ਵੀ ਚੱਕਰ ਪਊਗਾ ਨਾ, ਤੂੰ ਕੱਲਾ, ਤੂੰ ਪਿੱਛੇ ਹੋ ਜੀ, ਅਸੀਂ ਤੇਰੇ ਅੱਗੇ ਖੜਾਂਗੇ। ਕੌਣ ਕਿਸੇ ਖਾਤਰ ਮਰਦਾ ਬਾਈ? ਇਹ ਕਹਿੰਦੇ ਅਸੀਂ ਤੇਰੇ ਅੱਗੇ ਖੜਾਂਗੇ, ਤੂੰ ਕੱਲਾ, ਘਰੋਂ ਵੀ ਕੱਲਾ, ਤੂੰ ਪਿੱਛੇ ਰਹੀਂ, ਅਸੀਂ ਆਪੇ ਸਾਂਭਾਂਗੇ ਜਿਹੜਾ ਕੋਈ ਇੱਥੇ ਆਊਗਾ, ਸਾਨੂੰ ਆਵਾਜ਼ ਮਾਰਦੀ ਬਸ। ਦੇਖ ਲਓ ਇੰਨਾ ਪਿਆਰ ਯਾਰ, ਵੀ ਮੈਂ ਨਾ ਵੀ ਜਿਹੜੇ ਇੱਥੇ ਸਹੀ ਬੰਦੇ, ਅਸਲੀ ਯੋਧੇ ਯਾਰ ਇੱਥੇ ਮਿਲਿਆ। ਤੇ ਮੈਂ ਸਾਰੀ ਉਮਰ ਇਹਨਾਂ ਦਾ ਆਸਾਨ ਨਹੀਂ ਸੀ, ਸਾਡਾ ਪਿੰਡ ਜਿਹੜੇ ਸਾਡੀ ਟੀਮ ਆ ਨਹੀਂ ਭੁੱਲ ਸਕਦੀ ਇਹਨਾਂ ਦਾ ਆਸਾਨ ਯਾਰ। ਸੋ ਗੱਲ ਉਹੀ ਪਿਆਰ ਦੀ ਆ। ਲਾਸਟ ਸਵਾਲ ਤੁਹਾਨੂੰ ਕਰਨ ਲੱਗਿਆ ਯਾਦਵਿੰਦਰ, ਕਿ ਉਹਨਾਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਹਜੇ ਬੱਚੇ ਆ, ਜਿਨ੍ਹਾਂ ਨੇ ਹਜੇ ਇਸ ਅੰਦੋਲਨ ਨੂੰ ਸਿਰਫ ਇੱਕ ਮੇਲੇ ਦੇ ਤੌਰ ਤੇ ਵੇਖਿਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਵੀਰੇ, ਆਪਣੀ ਜਿਹੜੀ ਲੜਾਈ ਹੈ ਹਜੇ ਮੁੱਕੀ ਨਹੀਂ। ਮੈਂ ਤੁਹਾਨੂੰ ਦੱਸਦਾ, ਲੜਾਈ ਇੱਥੋਂ ਆਪਾਂ ਜਿੱਤ ਲਈ। ਜਿਹੜੀ ਦੂਜੀ ਲੜਾਈ ਚੱਲ ਰਹੀ ਹੈ ਨਾ ਪੰਜਾਬ ਦੇ ਵਿੱਚ, ਉਹ ਇੱਕ ਨਸ਼ਿਆਂ ਦੀ ਚੱਲ ਰਹੀ ਹੈ। ਠੀਕ ਹੈ ਵੀਰੇ, ਨਸ਼ਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ। ਠੀਕ ਹੈ, ਮੈਂ ਯੂਥ ਨੂੰ ਕਹਿਣਾ, ਯੂਥ ਦੇ ਅੱਗੇ ਸਾਰਾ ਜਿਹੜਾ ਅੰਦੋਲਨ ਹੈ ਯੂਥ ਦੇ ਅੱਗੇ ਹੋਇਆ। ਚਲੋ ਪਹਿਲਾਂ ਤਾਂ ਸੋਸ਼ਲ ਮੀਡੀਆ ਨਹੀਂ ਹੁੰਦਾ, ਹੁਣ ਹਰੇਕ ਯੂਥ ਨੇ, ਯੰਗ ਮੁੰਡਿਆਂ ਨੇ ਦੇਖਿਆ ਇਹ ਅੰਦੋਲਨ, ਆਪਦੀ ਅੱਖੀਂ ਵੇਖਿਆ। ਠੀਕ ਹੈ ਨਾ, ਉਹਨਾਂ ਦੇ ਵਿੱਚ ਜਜ਼ਬਾ ਹੈਗਾ। ਪੰਜਾਬ ਨੇ ਫਿਰ ਪਤਾ ਲਵਾਤਾ ਵੀ ਯਾਰ ਅਸੀਂ ਪੰਜਾਬ ਉਹੀ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਬੰਦਾ ਸਿੰਘ ਬਹਾਦਰ ਦੇ ਪੁੱਤ ਆ, ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਆ, ਪਿੱਛੇ ਹਟਣ ਵਾਲੇ ਨਹੀਂ। ਤੇ ਮੈਂ ਯੂਥ ਨੂੰ ਕਹਿਣਾ ਵੀ ਗਾਂ ਵੀ ਜੇ ਕੋਈ ਮੁਸੀਬਤ ਆਵੇ ਤਾਂ ਤਗੜੇ ਹੋ ਕੇ ਲੜਨਾ,
ਤੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ। ਮੈਂ ਇਹੀ ਯੂਥ ਨੂੰ ਕਹਿਣਾ, ਤੇ ਆਪ ਦੇ ਵਿੱਚ ਆਪਸ ਵਿੱਚ ਨਾ ਲੜਿਆ ਕਰੋ, ਜੇ ਲੜਨਾ ਆਪਦੇ ਹੱਕਾਂ ਦੀ ਖਾਤਰ ਲੜਿਆ ਕਰੋ। ਬਿਲਕੁਲ, ਬਹੁਤ ਸੋਹਣੀ ਗੱਲ ਕਹੀ ਆ, ਜੇ ਲੜਨਾ ਤਾਂ ਆਪਦੇ ਹੱਕਾਂ ਦੇ ਖਾਤਰ ਹੀ ਲੜਿਆ ਜਾਵੇ। ਇਸੇ ਤਰ੍ਹਾਂ ਦੀਆਂ ਹੋਰ ਸ਼ਖਸੀਅਤਾਂ ਤੇ ਇਸੇ ਤਰ੍ਹਾਂ ਦੀਆਂ ਸਟੋਰੀਆਂ ਤੁਹਾਡੇ ਲੈ ਕੇ ਸਾਹਮਣੇ ਪੇਸ਼ ਹੁੰਦੇ ਰਵਾਂਗੇ। ਜੁੜੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਧੰਨਵਾਦ। ਥੈਂਕ ਯੂ।